लो जी यह दरवाजा बंद किया ते देखो तुसी लॉक लग गया। यह लोहे का मजबूत ਉਹੀ पुराना ਤੇ ਇਹ ਦੋ ਵਿੱਚ मेन बाजार ਉਹਦੇ ਵਿੱਚ ਹੈ बहुत ही खूबसूरत और ਵੱਡੀ इमारत अपने दौर ਦਾ ਸ਼ਾਹਕਾਰ। ਇਹ ਬਾਲਕਨੀਆਂ ਚੈੱਕ ਕਰੋ ਕਿੰਨੀਆਂ ਖੂਬਸੂਰਤ ਅੱਜ ਬਣੀਆਂ ਨੇ। ਵਾਹ ਜੀ ਵਾਹ, ਵਾਹ ਜੀ ਵਾਹ। ਇਹ ਤੇ ਜਨਾਬ ਪੂਰਾ ਇਹ ਆਤਸ਼ਦਾਨ ਜੀ ਆ ਜਾਓ। ਕਿਹੜਾ ਜੀ? ਆਓ ਭਾਈ ਇਹ ਆ ਜਾਓ। ਫੜੋ ਜਿਹੜਾ ਸਭ ਕੀ ਲਿਆ ਥੋੜੇ ਅੱਗੇ ਹੋ ਇਹ ਮਾਲਕ ਮਕਾਨ ਦਾ ਨਾਮ ਲਿਖਿਆ ਪੰਡਿਤ ਰਘੂਨਾਥ ਮੱਲ। ਪੰਡਿਤ ਰਘੂਨਾਥ ਮੱਲ ਵਜ਼ੀਰ ਚੰਦ। ਕਿਸੇ ਨੂੰ ਪਤਾ ਸੀ ਕਿ ਜਿਹੜੇ ਵੱਡੇ ਮਕਾਨ ਜਿਹੜੇ ਬਣਾਏ ਨੇ ਆਪਣੇ ਅਸੀਂ ਛੱਡ ਕੇ ਚਲੇ ਜਾਵਾਂਗੇ। ਇਹ ਕੁੰਡੀਆਂ, ਇਹ ਖਿੜਕੀਆਂ, ਰੋਸ਼ਨਦਾਨਾਂ ਦੇ ਉੱਤੇ ਵੇਖੋ ਤੁਸੀਂ ਜਿਹੜੇ ਸ਼ੇਡ ਬਣੇ ਨੇ ਲੱਕੜ ਦੇ ਨਾਲ ਉੱਪਰ ਲੈਂਟਰ ਪਾਇਆ। ਮੁਬਾਰਕ ਅਲੀ ਸਨ ਆਫ ਮੀਆਂ ਮੁਹੰਮਦ ਸਾਦਿਕ। ਇਹ ਹੁਣ ਪਿੱਲਰ ਜਿਹੜੇ ਨਾ ਇਹ ਦੇਖੋ ਇੱਥੋਂ ਸ਼ੁਰੂ ਹੁੰਦਾ ਸੀ ਤੇ ਥੱਲੇ ਜਾਂਦਾ ਹੁੰਦਾ ਸੀ, ਲੇਕਿਨ ਉਹ ਜ਼ਮੀਨ ਉੱਚੀ ਹੋ ਗਈ ਹੈ, ਮਿੱਟੀ ਪੈ ਕੇ ਭਰਤੀ ਪੈ ਗਈ ਹੈ। ਤੇ ਇਹ ਗੇਟ ਜਿਹੜਾ ਸੀ ਨਾ ਇਹ ਦੇਖੋ ਇਹ ਦੋ ਪਿੱਲਰ, ਇਹ ਗੇਟ ਆਰਜੀ ਬੰਦ ਕੀਤਾ। ਇਹ ਤੋਂ ਥੱਲੇ ਸਾਰਾ ਹੁੰਦਾ ਸੀ ਜਿਹੜਾ ਦਰਵਾਜ਼ਾ, ਲੇਕਿਨ ਹੁਣ ਤੁਸੀਂ ਦੇਖੋ ਇਹ ਕੁਝ ਛੱਤਾਂ ਹੁਣ ਬਿਲਕੁਲ ਇਹ ਜਿਹੜੀਆਂ ਨੇ ਤਬਾਹ ਹੋ ਗਈਆਂ ਨੇ ਪੱਕਰ ਦੇ ਨਾਲ। ਇਹ ਦੇਖੋ ਜੀ ਕੁੰਡੀ ਜੰਦਰੀ ਲੱਗੀ ਏ। ਇਹ ਨਾਲ ਲੈਦਾ ਵੈਲਡਿੰਗ ਦਾ ਦੌਰ ਨਹੀਂ ਸੀ, ਉਹ ਇਹ ਵੱਡਾ ਦੌਰ ਸੀ। ਇਹਨੂੰ ਸਰਾਖ ਮਾਰ ਕੇ ਰਿਊਟਾਂ ਲਾ ਕੇ ਦੇਖੋ ਐਡਾ ਮਜ਼ਬੂਤ। ਲਓ ਜੀ ਅੱਜ ਕੱਲ ਦੇ ਟੋਚ ਲਾਉਂਦੇ ਨੇ। ਇਹ ਕੁੰਡਾ ਵੇਖੋ, ਇਹ ਰਿਊਟਾਂ ਲੱਗੀਆਂ, ਬਰਛੀ ਹੈ ਗੇਟਾਂ ਦੇ ਉੱਤੇ, ਇਹ ਬਰਛੀਆਂ ਲੱਗੀਆਂ, ਲੱਕੜ ਲੱਗੀ ਥੱਲੇ ਇੱਟਾਂ ਨੇ ਤੇ ਉੱਤੇ ਆ ਲੱਕੜ ਲੱਗੀ ਹੈ ਕਿਨਾਰਿਆਂ ਤੇ। ਕਿਨਾਰਿਆਂ ਤੇ ਲੱਕੜ ਲੱਗੀ ਬਿਲਕੁਲ। ਉਹ ਜਿੱਤੇ ਜਾ ਕੇ ਤੁਹਾਨੂੰ ਥੋੜਾ ਜਿਹਾ ਇਧਰੋਂ ਬਹਾਲਨੇ ਅਗਰ ਕੋਈ। ਇਹ ਉੱਤੇ ਦਰਵਾਜ਼ਾ ਚੈੱਕ ਕਰੋ ਜੀ, ਬਾਲਕੋਨੀ ਜਿੱਥੇ ਨਕਸ਼ਨਕਾਰੀ। ਹਾਂਜੀ ਬਾਲਕੋਨੀ। ਅੱਛਾ ਦੋਸਤੋ, ਅਸੀਂ ਇਸ ਵੇਲੇ ਬੈਠੇ ਹਾਂ ਪਿੰਡ ਮਿੱਤਰਾਂਵਾਲੀ ਤੇ ਇਹ ਆਜ਼ਮ ਕਰਿਆਨਾ ਸਟੋਰ ਹੈ। ਆਜ਼ਮ ਭਾਈ ਸਾਡੇ ਨਾਲ ਨੇ। ਤੁਹਾਡਾ ਕੀ ਨਾਮ ਹੈ ਭਾਜੀ? ਕਾਸ਼ਾ ਭਾਈ ਸਾਡੇ ਨਾਲ ਨੇ। ਰਾਣਾ ਆਦਰ ਸਾਹਿਬ ਸਾਡੇ ਨਾਲ ਨੇ। ਤੇ ਭਾ ਤੁਹਾਡਾ ਕੀ ਨਾਮ ਹੈ? ਖਾਲਸਾ ਸਾਹਿਬ ਸ਼ਾਹ ਜੀ। ਅੱਛਾ, ਤੇ ਅਸੀਂ ਇੱਥੇ ਆਏ ਨਾ ਭਰਾਵਾਂ ਨੇ ਜਿਹੜਾ ਨਾ ਬੜਾ ਅੱਛਾ ਤਾਵਨ ਕੀਤਾ ਹੈ। ਤੇ ਇਹ ਆਂਦੇ ਨੇ ਕਿ ਜੀ ਤੁਹਾਨੂੰ ਇਸੇ ਜਿਹੜੇ ਪਿੰਡ ਦੀਆਂ ਬਾਕੀਆਤ ਨੇ ਪੁਰਾਣੀਆਂ ਜਿਹੜੀਆਂ 1947 ਦੀ ਵੰਡ ਤੋਂ ਪਹਿਲੇ ਦੀਆਂ ਚੀਜ਼ਾਂ ਅਗਰ ਕੁਝ ਬਚੀਆਂ ਨੇ, ਕਿਉਂਕਿ ਬਹੁਤ ਵੱਡਾ ਹਿੰਦੂ ਸਿੱਖਾਂ ਦਾ ਆਫਕੋਰਸ ਮੁਸਲਮਾਨ ਵੀ ਹੁੰਦੇ ਸਨ, ਲੇਕਿਨ ਹਿੰਦੂ ਸਿੱਖਾਂ ਦਾ ਤੇ ਬੜਾ ਵੱਡਾ ਪਿੰਡ ਹੁੰਦਾ ਸੀ। ਤੇ ਹੁਣ ਚੱਲਦੇ ਇਹਨਾਂ ਦੇ ਨਾਲ। ਅੱਛਾ ਰਾਣਾ ਸਾਹਿਬ ਇਹ ਕਿਹੜੀ ਗਲੀ ਹੈ? ਇਹ ਬਾਮਨਾ ਵਾਲੀ ਗਲੀ ਹੈ। ਬਰਹਮਨ ਬਰਮਨ। ਆ ਬਰਹਮਨ ਤੇ ਪੰਜਾਬੀ ਦੇ ਵਿੱਚ ਕਹਿ ਰਹੇ ਨੇ ਬਾਮਨਾ ਵਾਲੀ ਗਲੀ। ਬਾਮਨ ਕਹਿੰਦੇ ਸਨ। ਬਾਮਨ। ਆਜੋ ਠੀਕ ਹੋ ਗਿਆ। ਲਓ ਜੀ ਆ ਬਾਮਨ ਵਾਲੀ ਗਲੀ ਦੇ ਜਿਹੜੇ ਹਿੰਦੂਆਂ ਦੇ ਪੁਰਾਣੇ ਮਕਾਨ ਸਨ ਉਹ ਦਿਖਾਏ ਜਾ ਰਹੇ ਨੇ। ਮਿੱਤਰਾਂ ਵਾਲੀ ਤਹਿਸੀਲ ਡਸਕੇ ਚ ਜ਼ਿਲ੍ਹਾ ਸਿਆਲਕੋਟ ਪਾਰਟੀਸ਼ਨ ਤੋਂ ਬਾਅਦ ਇਹ ਬੰਦ ਕਰੋ ਭਾਈ, ਅੱਗੇ ਤੁਹਾਨੂੰ ਦੂਜੇ ਪਾਸੇ ਖਾਣੇ ਆ। ਚਲੋ ਤੇ ਇਹ ਉਹੀ ਪੁਰਾਣੀਆਂ ਜੀ ਤੰਗ ਗਲੀਆਂ ਉਸ ਦੌਰ ਦੀਆਂ। ਉਹਨਾਂ ਗਲੀਆਂ ਦੇ ਵਿੱਚ ਇਹ ਜਿਹੜੇ ਪੁਰਾਣੇ ਸ਼ਾਹਕਾਰ ਨੇ ਉਹ ਤੁਹਾਨੂੰ ਵਿਖਾਏ ਜਾ ਰਹੇ ਨੇ। ਆ ਗਿਆ ਕੋ ਤੁਸੀਂ ਰੋਸ਼ਨਦਾਨ ਤੇ ਇਹ ਖਿੜਕੀਆਂ ਚੈੱਕ ਕਰੋ। ਹਾਂ ਜੀ ਬਹੁਤ ਹੀ ਖੂਬਸੂਰਤ ਜਿਹੜਾ ਨਾ ਆਪਣੇ ਦੌਰ ਦਾ ਬਣਿਆ। ਤੇ ਅੱਛਾ ਮਜ਼ੇ ਦੀ ਗੱਲ ਹੈ ਕਿ ਜਿਹੜੇ ਇੱਥੇ ਰਹਿ ਰਹੇ ਉਹਨਾਂ ਵੀ ਸੰਭਾਲਿਆ ਇਹਨੂੰ। ਕੀ ਬਾਤ ਹੈ। ਇਹ ਨਕਸ਼ਨਕਾਰੀ ਚੈੱਕ ਕਰੋ ਸਾਹਮਣੇ। ਇਹ ਜਨਾਬ ਬਿਹਤਰੀਨ ਵੱਡਾ ਦਰਵਾਜ਼ਾ, ਇਹ ਇਹਦੀਆਂ ਖਿੜਕੀਆਂ ਤੇ ਇਹ ਪੁਰਾਣੇ ਜ਼ਮਾਨੇ ਦਾ ਜਿਹੜਾ ਨਾ ਉਹ ਸ਼ਾਹਕਾਰ ਜ਼ਬਰਦਸਤ। ਹਾਂਜੀ ਤੰਗ ਗਲੀਆਂ। ਮੋੜਾ ਵੇਖੋ, ਮੋੜ ਦਾ ਡਿਜ਼ਾਈਨ ਦੇਖੋ। ਇਹ ਪੁਰਾਣਾ ਲਾਹੌਰ ਨਹੀਂ ਜਿਸ ਤਰ੍ਹਾਂ ਭਾਈ। ਲੋ ਜੀ ਦੋਸਤੋ ਇਹ ਦੇਖੋ, ਇਹਨੂੰ ਡੈਨਾ ਵਾਲੀ ਗਲੀ ਕਿਹਾ ਜਾਂਦਾ। ਅਸੀਂ ਇਹ ਘਰ ਦਾ ਵਿਖਾਇਆ ਤੇ ਇਹ ਉਸ ਤੋਂ ਬਾਅਦ ਇੱਕ ਇਹ ਪੁਰਾਣਾ ਘਰ ਹੈ। ਇਹ ਨਾਲ ਸਾਡੇ ਦੋਸਤ ਭਾਈ ਨੇ, ਬੜੀ ਮੁਹੱਬਤ ਇਹਨਾਂ ਦੀ। ਇਹਨਾਂ ਨੇ ਬੜੇ ਪਿਆਰ ਨਾਲ ਆਪਣੇ ਜਿਹੜੇ ਸਕਾਫਤ ਸੀ ਪਿੰਡ ਦੀ ਉਹਦਾ ਵਿਜ਼ਿਟ ਕਰਵਾ ਰਹੇ ਨੇ। ਤੇ ਇਹ ਤੰਗ ਇੰਨੀ ਕੁ ਗਲੀ ਕਿ ਮੇਰਾ ਖਿਆਲ ਇੱਥੋਂ ਦੀ ਸ਼ਾਇਦ ਕੋਈ ਜਨਾਜ਼ਾ ਵੀ ਇਹਨਾਂ ਮੁਸ਼ਕਲ ਹੀ। ਬਹੁਤ ਮੁਸ਼ਕਲ ਉਹ ਬਲ ਕਰਨੀ। ਕੀ ਬਾਤ ਹੈ। ਦੇਖੋ ਜੀ ਨਾਨਕਸ਼ਾਹੀ ਇੱਟੇ ਰਾਣਾ ਸਾਹਿਬ। ਨਾਨਕਸ਼ਾਹੀ ਇੱਟੇ ਇਹ ਤੁਸੀਂ ਚਗਾਰ ਦੇਖੋ, ਆਨੇ ਮੀਆਂ ਇਹ ਬਣੀਆਂ ਨੇ ਉਹੀ ਟਾਈਪ ਦੀ ਜਿਹੜੀ ਹੈ ਨਾ। ਹਾਂ ਚਲੋ ਜੀ।
ਬੋਬੀ ਭਾਈ ਜੀ ਕੇਬਲ ਵਾਲੇ। ਬੋਬੀ ਭਾਈ ਤੁਹਾਡਾ ਪੂਰਾ ਨਾਂ ਕੀ ਹੈ? ਮੇਰਾ ਦਿਲ ਵਸ ਅਦੀਲ ਵਾਸੀ ਅਦੀਲ ਵਾਸਿਫ ਸਾਹਿਬ ਜੀ। ਇਹ ਸਾਨੂੰ ਇਹਨਾਂ ਵੀ ਜੁਆਇਨ ਕੀਤਾ, ਇਹਨਾਂ ਦੀ ਮੁਹੱਬਤ ਹੈ। ਇਹ ਕੇਬਲ ਇਹਨਾਂ ਦਾ ਇੱਥੇ ਦਾ ਆਪਣਾ ਬਿਜ਼ਨਸ ਹੈ ਤੇ ਇਹਨਾਂ ਨੂੰ ਜੋ ਵਾਹ ਜੀ ਵਾਹ ਕੀ ਬਾਤ ਆ ਜੀ। ਇਹ ਦੇਖੋ ਇਹ ਬੋਬੀ ਭਾਈ ਲੈ ਕੇ ਜੀ ਵੀ ਚੁਬਾਰਾ। ਦੇਖੋ ਇੱਥੇ ਇੰਨੇ ਰਿਚ ਆ ਹਿੰਦੂਆਂ ਦੀ ਘਰ ਨੇ ਕਿ ਹਰ ਘਰ ਚੁਬਾਰਾ ਬਣਿਆ ਸੀ। ਇੱਕ ਉਸ ਦੌਰ ਦਾ ਕਿ ਜਦੋਂ ਆਮ ਲੋਕੀ ਘਰ ਕੱਚਾ ਬਣਾਉਂਦੇ ਸਨ ਤੇ ਇਹ ਪੱਕਾ ਤੇ ਜਿਹੜਾ ਹੈ ਤੇ ਚੁਬਾਰੇ ਨੇ। ਹੁਣ ਤੇ ਲੋਕ ਸ਼ੇਡ ਬਣਾਉਂਦੇ ਨੇ ਨਾ ਉਦੋਂ ਛੱਤ ਦੇ ਨਾਲ ਆ ਦੇਖੋ ਜਨਾਬ ਇਹ ਪੂਰਾ ਜਿਹੜਾ ਨਾ ਹਾਂਜੀ ਅਖੀਰ ਬਾਤ ਪੁਰਾਣਾ ਬੈਂਕ ਵੀ ਤੁਹਾਨੂੰ ਦਿਖਾਉਂਦੇ ਆ ਜੀ ਅਸੀਂ ਆਪਣਾ। ਅੱਛਾ ਉੱਥੇ ਅਜੇ ਵੀ ਰਾਜਿਆਂ ਦੀਆਂ ਤਸਵੀਰਾਂ ਹੈ। ਉਹ ਦੇਖ ਚੈੱਕ ਕਰ ਲਓ ਜੀ। ਇੱਥੇ ਬਕਾਇਦਾ ਉਹ ਜਿਹੜਾ ਨਾ ਤਖਤੀ ਦੇ ਉੱਤੇ ਨਾਂ ਲਿਖੇ ਨੇ। ਅੱਛਾ ਜੀ ਇਹ ਵੀ ਉਹ ਕਿ ਸਰਦਾਰ ਦੀ ਜਾਂ ਹਿੰਦੂ ਮੇਰਾ ਖਿਆਲ ਨਹੀਂ ਇਹ ਜੇ ਸੱਚਾ ਸੱਚਾ ਨਾਮ ਫੜੋ ਜਿਹੜਾ ਸਭ ਕੀ ਲਿਆ ਥੋੜੇ ਅੱਗੇ ਹੋ ਇਹ ਕੇ। ਮਾਲਕ ਮਕਾਨ ਦਾ ਨਾਂ ਲਿਖਿਆ ਪੰਡਿਤ ਰਘੁਨਾਥ ਮੱਲ। ਪੰਡਿਤ ਰਘੁਨਾਥ ਮੱਲ ਵਜ਼ੀਰ ਚੰਦ ਸ਼ਰਮਾ ਥਲੇ ਲਿਖਿਆ ਵਾਹ ਹੈ। ਜੀ ਪੰਡਿਤ ਭਗਤ ਰਾਮ ਲਿਖਿਆ ਹੈ। ਇਹ ਸਾਕਨ ਮਿਤਰਾਂ ਵਾਲੇ ਲਿਖਿਆ ਹੈ। ਡੇਟ ਲਿਖੀ ਹੈ ਲੇਕਿਨ ਪੜ੍ਹੀ ਨਹੀਂ ਜਾ ਰਹੀ। 1900 ਲਿਖਿਆ ਤਾਂ ਪੂਰਾ ਹੋਏ। ਨਹੀਂ 1905 ਲਿਖਿਆ ਹੈ। ਹਾਂ 1905 1905 ਲਿਖਿਆ 1905 ਆਖਰ ਤੇ 5 ਲੇਕਿਨ ਇਹ ਵੇ ਕਿ ਇਹ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਆਜ਼ਾਦੀ ਤੋਂ ਥੋੜਾ ਅਰਸਾ ਪਹਿਲਾਂ ਬਣੀ ਹੈ। ਇਹਨਾਂ ਦਾ ਘਰ ਅੱਛਾ ਵਾਹ ਜੀ। ਅੱਛਾ ਇਹ ਚੁਬਾਰਾ ਤੇ ਇਹ ਉੱਤੇ ਜਨਾਬ ਬਾਲਕਨੀ ਬਣੀ ਬੜੀ ਖੂਬਸੂਰਤ ਜੀ ਹੈ ਤੇ ਜੀ ਹਿੰਦੂ ਫੈਮਿਲੀ ਦਾ ਘਰ। ਇਹ ਜੀ ਚੈੱਕ ਕਰੋ ਉਹੀ ਪੁਰਾਣੇ ਦੌਰ ਦੀਆਂ ਖਿੜਕੀਆਂ ਤੇ ਚੁਬਾਰਾ ਬਣਿਆ ਦਾ। ਵਾਹ ਜੀ ਵਾਹ। ਰਾਣਾ ਸਾਹਿਬ ਇਹ ਕੀ ਹੈਗਾ ਜੀ? ਇਹ ਭਾਈ ਦਰਵਾਜ਼ਾ ਹੁੰਦਾ ਸੀ ਲੱਕੜੀ ਦਾ, ਗੇਟ ਸੀ ਪੂਰਾ ਗਲੀ ਬੰਦ ਕਰਨ ਵਾਸਤੇ। ਬੰਦ ਕਰਨ ਵਾਸਤੇ। ਪਿੱਛੇ ਰੈਕਾਂ ਹੁੰਦੀਆਂ ਹਨ। ਇਹ ਦੇਖੋ ਇਹਦਾ ਪਿੱਲਰ ਦੇਖੋ। ਉਹ ਬੜਾ ਮਜ਼ਬੂਤ ਪਿਲਰ ਹੈ ਜੀ। ਇਹ ਛੋਟੀ ਇੱਟ ਠੀਕ ਹੈ ਜੀ। ਇਹਨੂੰ ਨਾਨਕ ਸ਼ਾਹੀ ਇੱਟ ਵੀ ਜਿਹੜੀ ਹੈ ਨਾ ਆਹ ਨਾਨਕ ਸ਼ਾਹੀ ਤੇ ਇਹ ਪੁਰਾਣੀ ਜੱਗੀਆਂ ਚੁਗਾਠਾਂ ਜੀ। ਇਹ ਪੁਰਾਣੀਆਂ ਚਗਾਠਾਂ ਹੈ। ਬੜਾ ਬਿਹਤਰੀਨ ਕਰਕੇ ਤੇ ਡਾਟ ਉੱਤੇ ਡਾਟੀ ਗਈ ਹੈ ਅੰਦਰੋਂ ਜਿਹੜਾ ਨਾ ਇਹ ਦੇਖੋ ਇਹਨਾਂ ਨੇ ਪਲੇਨ ਕੀਤੇ ਹੈ। ਲੇਕਿਨ ਇਹ ਜਿਹੜੇ ਪੱਟੀ ਦੀ ਚਨਾਈ ਦੇ ਉੱਤੇ ਜਿਹੜਾ ਨਾ ਫਿਰ ਇਹਨਾਂ ਜਿਹੜਾ ਗੱਚ ਤੇ ਉਹ ਦੂਸਰਾ ਜਿਹੜਾ ਨਾ ਉਹ ਠੀਪ ਕੀਤੇ ਹੈ। ਵਾਹ ਜੀ ਵਾਹ। ਤੇ ਇਹ ਛੱਤ ਭਾ ਰਾਣਾ ਸਾਹਿਬ ਇਹ ਮੇਰਾ ਤੇ ਇਹ ਪਹਿਲੀ ਕੜੀਆਂ ਦੀ ਹੈ ਪੁਰਾਣੀ। ਹੂੰ ਇਹ ਦੇਖੋ ਇਹ ਕੜੀ ਪਈ ਹੈ ਬੜੀ ਪੁਰਾਣੀ ਛੱਤ ਹੈ ਠੀਕ ਹੈ ਮੋਟੀ। ਲੇਕਿਨ ਅੱਗੇ ਜਿਹੜਾ ਹੈ ਨਾ ਉਹ ਚੇਂਜਿੰਗ ਆ ਗਈ ਹੈ ਜਿਵੇਂ ਜਿਵੇਂ ਖਸਤਾ ਆਹ ਜੀ ਵਾਹ ਲੋਕੀ ਨੇ ਆਪਣਾ ਕਰਦੇ ਗਏ ਨੇ। ਇਹ ਦਰਵਾਜ਼ਾ ਜੀ ਪੁਰਾਣੇ ਕੋਈ ਲੱਗਦਾ ਪਿਆ। ਨਹੀਂ ਇਹ ਨਹੀਂ ਪੁਰਾਣੀ। ਅੱਛਾ ਚਾਚਾ ਕੀ ਹਾਲ ਹੈ? ਲਓ ਜੀ ਇੱਕ ਇਹ ਹੈਗਾ ਪੁਰਾਣਾ ਜੀ ਰਾਣਾ ਸਾਹਿਬ ਇਹ ਵੀ ਕੋਈ ਬਹੁਤ ਪੁਰਾਣੀ ਹੈ। ਇਹਦੇ ਨਕਸ਼ ਜਿਹੜੇ ਜੇ ਮਿਟ ਗਏ ਨਕਸ਼ੋ ਨਿਗਾਰ ਮਿਟ ਗਏ ਨੇ ਅੱਗੇ ਆਓ। ਅੱਛਾ ਥੋੜਾ ਥੋੜਾ ਬੜਾ ਪਿਆਰੀ ਪ੍ਰਿੰਟਿੰਗ ਸਾਜੇ ਦੇ ਉੱਤੇ। ਇਹ ਦੋਸਤੋ ਵੇਖੋ ਤੁਸੀਂ ਜੀ ਇਹ ਵਾਕਈ ਇਹਦੇ ਤੇ ਜਿਹੜੀ ਨਾ ਨਕਸ਼ਨਕਾਰੀ ਹੋਈ ਆ ਇਹ ਫੁੱਲ ਬਣੇ ਨੇ। ਇਹ ਪੁਰਾਣੇ ਦੌਰ ਇਹ ਨਕਾਸ਼ੀ ਹੋਈ ਇਹਦੇ ਉੱਤੇ। ਸਾਰੇ ਇਹਦੇ ਉੱਪਰ ਪੁਰਾਣੇ ਨਕਾਸ਼ੀ ਮਟੀਰੀਅਲ ਦੇ ਨਾਲ ਹੋਈ ਜਿਹੜਾ ਕਦੀ ਪੁਰਾਣਾ ਮਟੀਰੀਅਲ ਲੱਗਦਾ ਹੁੰਦਾ ਨਾ ਹਾਂਜੀ। ਇਹਦੇ ਵਿੱਚ ਨਿਸ਼ਾਨ ਇਹ ਦੇਖੋ ਇਹ ਨਕਾਸ਼ੀ ਥੋੜੀ ਜਿਹੀ ਮਿਲਦੀ ਹੈ। ਸਾਹਮਣੇ ਤੁਸੀਂ ਵੀਡੀਓ ਜੇ ਬਣਾਓ ਨਾ ਉਹ ਉੱਪਰ ਦੇਖੋ ਫੁੱਲ ਬਾਕੀ ਵਾਲੇ ਗੁਲਦਸਤਾ ਜਿਹਾ ਬਣਿਆ। ਵਾਹ ਜੀ ਵਾਹ। ਇਹ ਜੀ ਪੂਰੇ ਫੁੱਲ ਇਸ ਬਿਲਡਿੰਗ ਬਣੇ ਨੇ। ਰੀਜਾ ਨਾਲ ਬਣੀ ਹੈ ਬਾਹਮਣਾ ਦੀ ਗਲੀ ਪਿੰਡ ਮਿੱਤਰਾਂ ਦੀ। ਕੁਲਫੀ ਭਾਅ ਦੀ ਚੰਗੀ ਅੱਗੇ ਮੈਂ ਖਾਧੀ ਹੈ। ਇਹ ਸਾਹਮਣੇ ਵਾਹ ਵਾਹ। ਵੇਖੋ ਹੋਈ ਇਹ ਜਨਾਬ ਦੇਖੋ ਜੇ ਮੇਨ ਦਰਵਾਜ਼ਾ ਇਹ ਉੱਤੇ ਜਿਹੜਾ ਨਾ ਬਹੁਤ ਹੀ ਨਕਸ਼ਨਕਾਰੀ ਜਿਹੜੀ ਹੋਈ ਆ ਦੇਖੋ। ਅੱਜ ਵੀ ਫੁੱਲ ਇੰਨਾ ਅਰਸਾ ਹੋ ਗਿਆ ਪਾਕਿਸਤਾਨ ਦੀ ਬਣ ਨੂੰ ਅੱਜ ਵੀ ਦੇਖੋ ਮਸ਼ਹੂਰ ਇੱਥੇ ਹੈਗੇ ਨੇ। ਤੇ ਜਨਾਬ ਉਹੀ ਪੁਰਾਣੇ ਦਰਵਾਜ਼ੇ ਪੁਰਾਣੇ ਕੁੰਡੇ ਕਿੰਨੇ ਵਜ਼ਨੀ ਕੁੰਡੇ ਹੁੰਦੇ ਸਨ ਉਦੋਂ ਲੋਹੇ ਦੇ ਖਾਸ। ਕਿਉਂ ਰਾਣਾ ਸਾਹਿਬ? ਹਾਂਜੀ ਬਿਹਤਰੀਨ। ਤੇ ਇਹ ਜਨਾਬ ਇਹਦਾ ਕੁੰਡੇ ਉਦੋਂ ਇਮਾਨਦਾਰ ਲੋਕ ਹੁੰਦੇ ਸਨ। ਸਹੀ ਗੱਲ ਹੈ। ਐਵੇਂ ਇਧਰੋਂ ਖਿੜਕੀਆਂ ਦਾ ਹਾਲ ਇੱਥੇ ਆ ਹੈ ਤੇ ਖਿੜਕੀਆਂ ਤੇ ਆ ਦੇਖੋ ਰੋਸ਼ਨਦਾਨ ਦੇ ਉੱਤੇ ਵੀ ਲੱਕੜੀਆਂ ਲੱਗੀਆਂ ਹੁੰਦੀਆਂ ਸਨ ਤਾਂ ਕਿ ਪਾਣੀ ਅੰਦਰ ਨਾ ਜਾਏ। ਲੇਕਿਨ ਹੁਣ ਲੱਕੜੀਆਂ ਟੁੱਟ ਗਈਆਂ ਨੇ। ਲੱਕੜੀਆਂ ਹੈ ਨੇ ਮੈਂ ਤੁਹਾਨੂੰ ਮੈਂ ਕਿ ਦਰਵਾਜ਼ਾ ਵਹਾਣਾ ਆ ਜਾਓ। ਅੱਛਾ ਇਸ ਮਕਾਨ ਦੀ ਜਿਹੜੀ ਹੈ ਨਾ ਇਹਦੇ ਉੱਤੇ ਸੀਮੈਂਟ ਹੋ ਗਿਆ ਹੈ। ਅੱਛਾ ਹੈ ਪੁਰਾਣਾ ਹੈ ਬਹੁਤ ਪੁਰਾਣਾ। ਲੇਕਿਨ ਇਹ ਦੇਖੋ ਜੀ ਹੈ ਚੁਬਾਰਾ ਹੀ ਹੈ ਤੇ ਸੀਮੈਂਟ ਉੱਤੇ ਕਰ ਲਿਆ ਮਕਾਨ ਪੁਰਾਣਾ। ਦੀਵਾਰਾਂ ਪੁਰਾਣੀਆਂ ਨੇ ਅੱਛਾ ਜਨਾਬ ਫੈਮਿਲੀ ਹੈ। ਅੱਜ ਘਰ ਕਿੰਨੀ ਚੌੜਾਈ ਹੈ ਇਹ ਜਨਾਬ ਚੈੱਕ ਕਰੋ ਕਿੱਡਾ ਖੂਬਸੂਰਤ ਸ਼ਾਹਕਾਰ ਬਣਿਆ। ਇਹ ਦੇਖੋ
ਇਹ ਬਾਹਰ ਜਿਹੜੇ ਨੇ ਬਣਾਏ ਜਾਂਦੇ ਹੁੰਦੇ ਸਨ, ਇਹ ਪਤਾ ਨਹੀਂ ਬਹਿਣ ਵਾਸਤੇ ਹੁੰਦੇ ਸਨ ਜਾਂ ਕੀ। ਦੋਨਾਂ ਸਾਈਡਾਂ ਦੇ ਉੱਤੇ ਜਿਹੜੇ ਪੁਰਾਣੇ ਘਰ ਨੇ ਉਹਨਾਂ ਤੇ ਨਜ਼ਰ ਆਉਂਦੀਆਂ ਨੇ। ਤੇ ਇਹ ਬਹੁਤ ਹੀ ਖੂਬਸੂਰਤ ਉੱਚਾ ਘਰ ਪਿੰਡ ਮਿੱਤਰਾਂ ਵਾਲੇ ਦੇ ਵਿੱਚ। ਤੇ ਆਓ ਜਨਾਬ ਅੱਗੇ ਚੱਲਦੇ ਹਾਂ। ਬਲਕਨੀ ਸੀ ਬੜੀ ਪਿਆਰੀ ਜੀ, ਇਹ ਦੇਖੋ ਬੰਨੇ ਦੇ ਲੋ ਜੀ, ਵਾਹ ਵਾਹ। ਇਧਰ ਜਿਹੜੀ ਕਲੈਕਸ਼ਨ ਉਹ ਵੇਖੋ, ਉਹ ਉੱਤੇ ਜਿਹੜੇ ਨਾ ਇੱਕ ਮਮਤੀ ਲੋ ਜੀ, ਇਹ ਵਾਕਈ ਚੈੱਕ ਕਰੋ। ਇਹ ਉਹ ਘਰ ਜਿਹੜਾ ਸੀ ਹਿੰਦੂ ਫੈਮਿਲੀ ਦਾ, ਇਹ ਉਹਦਾ ਚੁਬਾਰਾ ਦੇਖੋ ਅੱਜ ਵੀ ਮੌਜੂਦ ਹੈ। ਇਹ ਦੇਖੋ ਕਿਆ ਖੂਬਸੂਰਤ ਜਨਾਬ। ਤੇ ਇੱਥੇ ਗਲੀ ਹੈ ਜਿੱਥੇ ਦਰਵਾਜ਼ਾ ਤੇ ਬਣਵਾਈ ਸੀ ਕਿਉਂ ਰਾਣਾ ਸਾਹਿਬ ਜੀ ਜੀ। ਵਾਹ ਜੀ ਵਾਹ। ਮਸਜਿਦ ਇਹਨਾਂ ਹੀ ਬਣਵਾਈ ਸੀ ਨਹੀਂ ਸਦੀਕਿਆ ਨਹੀਂ ਇਹ ਵੀ ਜੋ ਪੁਰਾਣਾ ਸ਼ਾਹਕਾਰ ਜੀ। ਨਹੀਂ ਮਤਵੱਲੀ ਜਿਹੜੇ ਨਾ ਅਮਰ ਰਬੀਨੇ ਕੀ ਫੈਮਿਲੀ ਨਹੀਂ ਇਹ ਜਨਾਬ ਚੈੱਕ ਕਰੋ। ਅੱਛਾ ਉਹ ਪੁਰਾਣੀ ਖਿੜਕੀ ਹਾਂਜੀ ਇਹਦਾ ਰੋਸ਼ਨਦਾਨ ਉਹ ਇੱਕ ਕਾਇਮ ਹੈ ਤੇ ਇਹ ਖਿੜਕੀਆਂ ਕੁਝ ਬੰਦ ਹੋ ਗਈਆਂ ਨੇ। ਇਹ ਚੀਜ਼ ਦਿਖਾਓ ਜੀ ਜੀ। ਇੱਥੇ ਇੱਟਾਂ ਰੱਖੀਆਂ ਹਨ, ਉੱਤੇ ਵੇਖੋ ਇੱਟਾਂ ਦੀ ਸ਼ੇਡ ਹੈ। ਸ਼ੇਡ ਹਾਂ। ਇੱਥੇ ਸਟਰੀਟ ਲੈਂਪ ਰੱਖਿਆ ਜਾਂਦਾ ਸੀ, ਵਾਹ ਵਾਹ। ਕਿ ਇੱਥੇ ਰਾਤ ਨੂੰ ਰੋਸ਼ਨੀ ਵਾਸਤੇ ਦੀਵਾ ਬਾਲ ਕੇ ਨਾ ਇੱਥੇ ਰੱਖ ਦਿੱਤਾ ਜਾਂਦਾ ਸੀ ਰਸਤੇ ਦੇ ਵਿੱਚ ਨਾ ਕੋਈ ਜਿਹੜਾ ਨਾ। ਕਿਆ ਬਾਤ ਹੈ। ਲਓ ਜੀ, ਇਹ ਜਿਹੜੀ ਗਲੀ ਹੈਗੀ ਏ ਇਹ ਤੰਗ ਗਲੀ ਏ। ਤੇ ਇਹ ਫੈਮਿਲੀ ਜਿਹੜੀ ਇੱਥੇ ਰਹਿੰਦੀ ਹੁੰਦੀ ਸੀ ਉਹਨਾਂ ਨੇ ਇੱਥੇ ਲੈਂਪ ਲਾਇਆ ਹੁੰਦਾ ਸੀ ਤਾਂ ਕਿ ਇਹ ਜਿਹੜਾ ਸਾਰਾ ਏਰੀਆ ਨਾ ਇਹ ਇੱਥੋਂ ਗੁਜ਼ਰਨ ਵਾਲਿਆਂ ਨੂੰ ਪਰੇਸ਼ਾਨੀ ਨਾ ਹੋਵੇ। ਤਾਂ ਦੇਖੋ ਉਹੀ ਉਸ ਦੌਰ ਦੀਆਂ ਉੱਤੇ ਸ਼ੇਡ ਵੀ ਬਣਿਆ ਤੇ ਇਹਦੇ ਵਿੱਚ ਹੁਣ ਲੈਂਪ ਹੁੰਦੇ ਸਨ, ਦੀਵੇ ਹੁੰਦੇ ਸਨ। ਕਿਆ ਬਾਤ ਹੈ ਜੀ। ਇਹ ਵੇਖੋ ਬੜਾ ਸ਼ਾਹਕਾਰ ਹੈ ਜੀ। ਇਹ ਸਾਈਡ ਵਾਲਾ ਵੀ ਪੁਰਾਣਾ ਮਕਾਨ ਇਹ ਵੀ ਜਿਹੜਾ ਨਾ ਬੜਾ ਵੈਸੇ ਚੁਬਾਰਾ ਹੈ ਜੀ। ਇਹ ਵੀ ਉੱਤੇ ਕੋਈ ਹੁਣ ਕਬੂਤਰ ਰੱਖੇ ਨਾ। ਇਹ ਇੱਕ ਜ਼ਮੀਨ ਦੇ ਵਿੱਚ ਚਲੀ ਗਈ ਹੈ ਮੰਜ਼ਿਲ। ਇਹਦੀ ਵਾਹ ਜੀ, ਉੱਚਾ ਹੋ ਗਿਆ ਮਤਲਬ। ਇਹ ਪਿੰਡ ਉੱਚਾ ਹੋ ਗਿਆ, ਇੱਕ ਮੰਜ਼ਿਲ ਇਹਦੀ ਜ਼ਮੀਨ ਦੇ ਵਿੱਚ। ਇਹ ਲੱਗ ਰਿਹਾ ਜੀ ਵਾਕਿਆ ਠੀਕ ਹੈ। ਗਲੀ ਨੇ ਖਿੜਕੀਆਂ ਨੇ, ਇਹ ਗਲੀਆਂ ਉੱਚੀਆਂ ਹੋ ਗਈਆਂ ਤੇ ਇਹ ਹੁਣ ਜਿਹੜੀ ਇੱਕ ਮੰਜ਼ਿਲ ਹੈ ਉਹਦੀ ਜ਼ਮੀਨ 'ਚ ਚਲੀ ਗਈ। ਦਰਵਾਜ਼ਾ ਹੈ ਵੇਖੋ ਆਹੋ ਇਹ ਦਰਵਾਜ਼ਾ ਕੁੰਡਾ ਲੱਗਿਆ ਹੈ। ਬਾਕੀ ਵੇ ਕੁੰਡਾ ਲੱਗਿਆ ਚਗਾਠ ਤੇ ਬਾਕੀ ਦਰਵਾਜ਼ਾ ਥੱਲੇ ਸੀ। ਹਾਂਜੀ ਇਹਦਾ ਕੁੰਡਾ ਇਹ ਹੁਣ ਗਲੀਆਂ ਉੱਚੀਆਂ ਹੋ ਗਈਆਂ ਨੇ ਜਿਹਦੀ ਵਜ੍ਹਾ ਨਾਲ ਦੇਖਿਆ ਮਕਾਨ ਹੈ ਤੇ ਇਹ ਚੁਬਾਰਾ ਅੱਜ ਵੀ ਮੌਜੂਦ ਹੈ, ਲੇਕਿਨ ਇੱਕ ਮੰਜ਼ਿਲ ਜ਼ਮੀਨ 'ਚ ਚਲੀ ਗਈ। ਬਾਹਮਣਾ ਵਾਲੀ ਗਲੀ ਪਿੰਡ ਮਿੱਤਰਾਂ ਵਾਲੀ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਉਹਦੇ ਤੁਹਾਨੂੰ ਖਸੂਸੀ ਮਨਾਜ਼ਰ ਵਿਖਾਏ ਜਾ ਰਹੇ ਨੇ। ਲਓ ਜੀ, ਇਹ ਕਿਹੜੀ ਡੈਨ ਵਾਲੀ ਗਲੀ ਹੈ ਜੀ? ਦੇਣਾ ਵਾਲੀ ਗਲੀ ਅੱਗੇ ਜੇ ਇਹ ਆਪਣਾ ਨਾ ਇਹ ਜਿਹੜਾ ਸੀ ਲਾਲਾ ਦੁਆਨ ਚੰਦ ਦੀ ਹਵੇਲੀ ਏ। ਲਾਲਾ ਦੁਆਨ ਚੰਦ ਦਾ ਹੱਥ ਹੈ ਇੱਥੇ ਵੇਲੀ ਹਾਂਜੀ ਸੀ। ਉਹ ਹਵੇਲੀ ਉਹਦਾ ਡੇਰਾ ਸੀ ਕਿ ਲਾਲੇ ਦੁਆਨ ਚੰਦ ਦਾ। ਲਓ ਜੀ ਦੋਸਤੋ, ਇਹ ਹੁਣ ਆਪਣਾ ਦੋਸਤਾਂ ਨਾਲ ਪਹਿਲਾਂ ਤੁਹਾਨੂੰ ਮੈਂ ਦੱਸਦਾ ਕਿ ਇਹ ਗੇਟ ਏ, ਇਹਦੇ ਅੰਦਰ ਪੁਰਾਣੀਆਂ ਮਾਤਾਂ ਤੁਹਾਨੂੰ ਵਿਖਾਲਨੇ ਆ। ਲਾਲਾ ਦੀਵਾਨ ਚੰਦ ਦੀ ਹਵੇਲੀ ਵੀ ਏ, ਉਹ ਵੀ ਉਹਦੀ ਜਿਹੜੀ ਬਾਕੀ ਤੋਂ ਵੀ ਵਿਖਾਲਨੇ ਆ। ਤੇ ਇਹ ਦੋਸਤਾਂ ਨੇ ਦੱਸਿਆ ਕਿ ਇਹ ਗੇਟ ਉਸ ਦੌਰ ਦਾ ਬਣਿਆ, ਇਹ ਕੋਈ ਵੈਲਡ ਨਹੀਂ ਹੋਇਆ। ਤਾਂ ਦੇਖੋ ਨਟ ਲੱਗੇ ਨੇ ਕਬਸੇ, ਵੈਲਡ ਨਹੀਂ ਲੱਗੇ। ਤੇ ਇਹ ਉਦੋਂ ਦਾ ਹੀ ਪਾਕਿਸਤਾਨ ਬਣਨ ਤੋਂ ਪਹਿਲਾਂ ਇਸ ਹਵੇਲੀ ਇਸ ਏਰੀਆ ਨੂੰ ਮਹਿਫੂਜ਼ ਕਰਨ ਵਾਸਤੇ। ਤੇ ਚਲੋ ਤੁਹਾਨੂੰ ਅੰਦਰ ਜਾਂਦੇ ਆ ਜੀ। ਰਾਣਾ ਸਾਹਿਬ ਖੋਲੋ ਤੁਹਾਨੂੰ ਅੰਦਰ ਵੜੋ। ਲਓ ਜੀ ਆ ਗਿਆ। ਤੇ ਇੱਧਰ ਅਗਰ ਤੁਸੀਂ ਵੇਖੋ ਤੇ ਇਸ ਸਾਈਡ ਤੇ ਵੀ ਅੱਗੇ ਜਾ ਕੇ ਘਰ ਨੇ, ਉਹ ਵੀ ਤੁਹਾਨੂੰ ਥੋੜਾ ਜਿਹਾ ਵਿਖਾ ਲਿਆ ਵਿਊ। ਲੇਕਿਨ ਇਹ ਜਿਹੜਾ ਜਨਾਬ ਪੁਰਾਣੀ ਚਗਾਠ, ਕਿਆ ਬਾਤ ਹੈ। ਵੇਖੋ ਕਿੱਡੀ ਚੌੜੀ। ਕਿਉਂ ਜੀ ਰਾਣਾ ਸਾਹਿਬ? ਹਾਂ ਜੀ। ਅੱਜ ਕੱਲ ਕੋਈ ਬਣ ਸਕਦੇ ਨਹੀਂ ਅਜੇ ਕੁੰਡੇ ਇਹੋ ਜਿਹੇ ਕੋਈ ਬਣਾ ਸਕਦਾ? ਕਿਆ ਬਾਤ ਹੈ। ਗੇਟ ਦੀ ਬਣਦੀ ਵਾਹ ਜੀ ਵਾਹ। ਤੇ ਇਹ ਜਨਾਬ ਗੇਟ ਤੁਹਾਨੂੰ ਇਸ ਸਾਈਡ ਤੋਂ ਵਿਖਾ ਲਿਆ। ਇਹ ਰਿਵਰਟ ਦੇ ਨਾਲ ਲੈਦਾ ਵੈਲਡਿੰਗ ਦਾ ਦੌਰ ਨਹੀਂ ਸੀ, ਰਿਵਰਟ ਦਾ ਦੌਰ ਸੀ। ਇਹਨੂੰ ਸਰਾਖ ਮਾਰ ਕੇ ਰਿਵਟਾਂ ਲਾ ਕੇ ਦੇਖੋ ਇਦਾਂ। ਲਓ ਜੀ, ਅੱਜ ਕੱਲ ਦੇ ਟੋਚ ਲਾਉਂਦੇ ਨੇ। ਇਹ ਕੁੰਡਾ ਵੇਖੋ, ਇਹ ਰਿਵਟਾਂ ਲੱਗੀਆਂ, ਬਰਛੀ ਹੈ ਗੇਟਾਂ ਦੇ ਉੱਤੇ। ਇਹ ਬਰਛੀਆਂ ਲਾਈਆਂ ਉਹਨਾਂ ਨੇ ਤਾਂ ਕਿ ਜਿਹੜਾ ਨਾ ਇਹਦੇ ਕੋਈ ਉੱਤੇ ਇਹਨਾਂ ਨੂੰ ਨਾ ਕੋਈ ਪੈਰ ਨਾ- ਲਾਂਗ ਨਾ ਸਕੇ। ਵਾਹ ਵਾਹ। ਸੇਫਟੀ ਵਾਸਤੇ ਜਿਹੜਾ ਹੈ ਨਾ ਰਾਹ। ਇਹ ਉਹਦਾ ਡੇਰਾ ਸੀ ਨਾ, ਉਹਨੇ ਆਪਣੀ ਸੇਫਟੀ ਵਾਸਤੇ ਤੇ ਬੜੀ ਮਜ਼ਬੂਤੀ ਸੀ। ਇਹ ਤੇ ਸਾਰਾ ਡੇਰਾ ਉਹਦਾ ਢੱਟ ਗਿਆ। ਐਰੀ ਵੱਡੇ ਭਾਈ, ਵਾਹ ਜੀ ਵਾਹ। ਐਰੀ ਵੱਟ ਲੱਗੀ ਹੈ, ਬਰਛੀਆਂ ਰੀ ਵੱਡੇ ਨਾਲ ਲੱਗੀ। ਤੇ ਇਹ ਵੇਖੋ ਜੀ ਇਹਦੇ ਕੋਲੇ ਲੱਗੇ ਨੇ। ਇਹ ਵੀ ਉਹੀ ਪੁਰਾਣੇ, ਕੋਈ ਇਹਦੇ ਤੇ ਇੱਕ ਟੋਚ ਵੈਲਡਿੰਗ ਦਾ ਨਹੀਂ ਹੈਗਾ। ਸਿਰਫ ਰੀ ਵੜਨਾ ਪੈਂਦਾ। ਵਾਹ ਵਾਹ। ਆ ਚੈੱਕ ਕਰੋ। ਇਹ ਦੇਖੋ ਇਹਦਾ ਦਰਵਾਜ਼ਾ, ਇਹ ਲੱਗੇ ਜਿਹਦੇ ਕੁੰਡੇ ਇਹਦੇ, ਇਸ ਕੁੰਡੇ ਦੇ ਉਸ ਸਾਈਡ ਤੇ। ਇਹ ਜਿਹੜਾ ਕੁੰਡਾ ਹੈ ਨਾ ਇਹਦੇ ਇਹ ਲੱਗੇ। ਇਹ ਮਤਵੱਲੀ ਨਹੀਂ, ਮਤਵੱਲੀ ਦਰਬਾਰਾਂ ਨੇ ਹੁੰਦੇ ਨੇ ਭਾ। ਉਹ ਨਵਾਂ ਨਾ ਚਾਰ ਦੇ ਨਾਂ ਸੀ। ਇਹ ਜਨਾਬ ਛੱਤ। ਕਿਆ ਬਾਤ ਹੈ। ਜਾਂ ਉੱਤੇ ਜੰਗਲਾ ਵੀ ਲੱਗਾ। ਉਹ ਉਸ ਟਾਈਮ ਦੇ ਇੱਕ ਵਜ੍ਹਾ ਤੇ ਅੰਦਰ ਆ ਜਾਓ, ਵੇਖਣਾ ਲੱਗਦਾ। ਇਹ ਜਨਾਬ ਬਰਾਮਦਾ। ਇਹ ਟੀਵੀ ਉਹਦੇ ਉਸ ਦੌਰ ਦਾ ਹੀ ਪਿਆ ਕਿ ਇਹ ਕੇਬਲ ਆਪਸ ਦੇ ਵਿੱਚ ਇਸ ਟਾਈਮ ਤਬਦੀਲ ਹੈ। ਲੋ ਜੀ, ਇਹ ਦੋਸਤ ਐਸ ਲੈ ਕੇ ਆਏ ਨੇ। ਮਕਾਨ ਦਾ ਇਹਦਾ ਹਾਲ ਸੀ ਆ ਵਾਲਾ। ਵਾਹ ਜੀ ਵਾਹ, ਵਾਹ ਜੀ ਵਾਹ।
ਇਹ ਤੇ ਜਨਾਬ ਪੂਰਾ ਇਹ ਆਤਸ਼ਦਾਨ ਜੇ ਆ ਜਾਓ ਕਿਹੜਾ ਜੀ ਇਧਰ ਆਓ ਭਾਈ ਇਹ ਕੀ ਆ ਜਾਓ ਇਹ ਆਤਸ਼ਦਾਨ ਜੀ ਅੱਛਾ ਇਹਦੇ ਅੱਗੇ ਕੋਈ ਦਰਵਾਜ਼ੇ ਲੱਗੇ ਹੋਣਗੇ ਨਾ ਪਿੱਤ ਇਹ ਉਹ ਹੀ ਲੱਕੜੀ ਪੁਰਾਣੀ ਉਹ ਜੋ ਵੀ ਉਹਨਾਂ ਦਾ ਸਿਸਟਮ ਸੀ ਉਹਨਾਂ ਦਾ ਜਾਂ ਕੋਈ ਇਹਨੂੰ ਐਜੇ ਸਟੋਰ ਇਸਤੇਮਾਲ ਕਰਦੇ ਸਨ ਜਾਂ ਕਿਚਨ ਵਗੈਰਾ ਦੇ ਵਿੱਚ ਜਿਹੜਾ ਹਾਲੋ ਤੁਸੀਂ ਅੱਗ ਛੱਤ ਪਾਉਂਦੇ ਹਨ ਹਾਂਜੀ ਹਾਂਜੀ ਇਸ ਤਰ੍ਹਾਂ ਬਹੁਤ ਚੌੜੀ ਮਿਹਰਾਬ ਬਣੀ ਹੈ ਆ ਜਾਓ ਵਾਹ ਜੀ ਵਾਹ ਡਾਟ ਐਡੀ ਚੌੜੀ ਡਾਟ ਨਹੀਂ ਜੀ ਇਹ ਤੇ ਵਾਕਈ ਇਹ ਜਿਹੜਾ ਵੇਖ ਲਓ ਵੀ ਖਿੜਕੀ ਦਾ ਡਿਜ਼ਾਈਨ ਵੇਖੋ ऊपर दिखा छत छत दिखा बेटे छत थोड़ा देखो लाइट ऑन कर लो ਇਹ ਦੇਖੋ ਜੀ ਆਤਿਸ਼ਦਾਨ ਇਹ ਅੱਗਾਂ ਬਾਲਣ ਵਾਸਤੇ ਇਹ ਦੇਖੋ ਇਹ ਤਾਂ ਸਾਰੀ ਇਹਦੇ ਦਰਵਾਜ਼ੇ ਅੱਗੇ ਲੱਗੇ ਹੁੰਦੇ ਸਨ ਇਹ ਵੇਖੋ ਭਾਈ ਇਹ ਖਿੜਕੀ ਦਾ ਡਿਜ਼ਾਈਨ ਵੇਖੋ ਤੁਸੀਂ ਵਾਹ ਜੀ ਵਾਹ ਪੁਰਾਣੇ ਵਕਤਾਂ ਦਾ ਤੇ ਹਜੇ ਤੱਕ ਹੈ ਸਾਰਾ ਅੰਦਰੋਂ ਤਸਵੀਰਾਂ ਕਿਆ ਚਲੋ, ਖੂਬਸੂਰਤ ਜਨਾਬ। ਕੋਈ ਡੈਮੇਜ ਨਹੀਂ ਦੋਸਤੋ ਕਿਸੇ ਨੂੰ ਪਤਾ ਸੀ ਕਿ ਜਿਹੜੇ ਵੱਡੇ ਮਕਾਨ ਜਿਹੜੇ ਬਣਾਏ ਨੇ ਆਪਣੇ ਅਸੀਂ ਛੱਡ ਕੇ ਚਲੇ ਜਾਵਾਂਗੇ ਇਹ ਕੁੰਡੀਆਂ ਦਰਵਾਜ਼ੇ ਚੁਗਾਠਾਂ ਇਹ ਚੀਜ਼ਾਂ ਇਹ ਸਾਰੀਆਂ ਇਸ ਚੀਜ਼ ਦੀਆਂ ਗਵਾਹ ਨੇ ਕਿ ਕਦੀ ਇੱਥੇ ਬਹੁਤ ਹੀ ਰਈਸ ਲੋਕ ਰਹਿੰਦੇ ਹੁੰਦੇ ਸਨ ਇੱਥੇ ਆਪਣੀਆਂ ਚੀਜ਼ਾਂ ਰੱਖਦੇ ਹੋਣਗੇ ਇਹ ਦਰਵਾਜ਼ੇ ਬੰਦ ਕਰਦੇ ਹੋਣਗੇ ਲੇਕਿਨ ਹੁਣ ਕੀ ਹੈ ਕਿ ਇੱਥੇ ਜਿਹੜੀ ਯਾਦਾਂ ਹੀ ਸਿਰੋਂ ਰਹਿ ਗਈਆਂ ਅੱਛਾ ਇਹ ਕਮਰਾ ਜੀ ਇਹ ਕਮਰਾ ਇਹਨਾਂ ਦੇ ਉਹ ਬਾਹਰ ਉਹ ਅੱਛਾ 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 ਬਣਾਉਂਦੇ ਹਨ ਪਿੱਛੋਂ ਬੈਕ ਤੇ ਵਾਹ ਵਾਹ ਲਓ ਜੀ ਇਹ ਇੱਕ ਹੋਰ ਕਮਰਾ ਵੱਡਾ ਕਮਰਾ ਤੇ ਇਹ ਦੇ ਫਿਰ ਮਜ਼ੀਦ ਬਾਹਰ ਨੂੰ ਜਾਣ ਵਾਸਤੇ ਯਾਨੀ ਕਿ ਅਸੀਂ ਇਹ ਬੈਕ ਸਾਈਡ ਤੋਂ ਆਏ ਆ ਤੇ ਇਹ ਅਗਲੀ ਸਾਈਡ ਨੂੰ ਨਾ ਮਜ਼ੀਦ ਜਿਹੜਾ ਨਾ ਨਹੀਂ ਉਹ ਦੋ ਕਮਰੇ ਢਹਿ ਗਏ ਅੱਛਾ ਇਹ ਵੀ ਕਮਰਾ ਸੀ ਵਾਹ ਜੀ ਵਾਹ ਇਹ ਜਨਾਬ ਡਬਲ ਸਟੋਰੀ ਸੀ ਕਮਰਾ ਇਹ ਡਬਲ ਸਟੋਰੀ ਇਹ ਜਿਹੜੀ ਹੈ ਨਾ ਇੱਕ ਇਹਦਾ ਛੱਤ ਹੈਗੀ ਹੈ ਦੀਵਾਰ ਪਾਰਟੀਸ਼ਨ ਇੱਥੇ ਛੱਤ ਸੀ ਇਹਦੇ ਉੱਤੇ ਫਿਰ ਕਮਰਾ ਸੀ ਇਹ ਜਨਾਬ ਚੈੱਕ ਕਰੋ ਛੋਟੀ ਇੱਟ ਨਾਲ ਬਣਿਆ ਇੱਥੋਂ ਸਾਬਤ ਹੁੰਦਾ ਕਿ ਇਹ ਬਹੁਤ ਪੁਰਾਣਾ ਮਕਾਨ ਹੈ 18ਵੀਂ ਸਦੀ ਦਾ ਬਣਿਆ ਇਹ 19ਵੀਂ ਸਦੀ ਦਾ ਨਹੀਂ ਲੱਗ ਰਿਹਾ 18ਵੀਂ ਸਦੀ ਨਾਨਕਸ਼ਾਹੀ ਇੱਟ 'ਚ ਇਸਤੇਮਾਲ ਹੋਈ ਹੈ ਇਹ ਜਨਾਬ ਚੈੱਕ ਕਰ ਆਜ਼ਮ ਭਾਈ ਕੁੰਡਾ ਬੰਦਾ ਇਹ ਦੇਖਿਆ ਜੀ ਦੇਖਿਆ ਇਹ ਜਨਾਬ ਛਤੀਰ ਪੁਰਾਣੇ ਵਕਤਾਂ ਦਾ ਕੀ ਵਾ ਇਧਰੋਂ ਕਿਤੇ ਡਿੱਗ ਪਿਆ ਲੇਕਿਨ ਹਾਂਜੀ ਇਥੋਂ ਗਾਰਡਰ ਲਾ ਦਿੱਤੇ ਗਏ ਨੇ ਵੈਸੇ ਪਹਿਲੇ ਸ਼ਤੀਰਾਂ ਤੇ ਹੀ ਓਏ ਹੋਏ ਹੋਏ ਵੇਖੋ ਇਹ ਜਨਾਬ ਕੁੰਡਾ ਚੈੱਕ ਕਰੋ ਜੀ ਅੱਛਾ ਭਾਈ ਅੰਦਰ ਆਓ ਕਮਰੇ ਦੇ ਬੈਕ ਤੇ ਉੱਤੇ ਚੜ੍ਹਨਾ ਤੇ ਪੌੜੀਆਂ ਇਹਨਾਂ ਦੇ ਆਪਣੇ ਇੱਧਰ ਆਓ ਇਹ ਵੇਖੋ ਭਾਜੀ ਕੁੰਡਾ ਇਹ ਚੈੱਕ ਤਾਲਾ ਕੁੰਡਾ ਚੈੱਕ ਕਰੋ ਤੁਸੀਂ ਮੇਲੋ ਹਾਂਜੀ ਆਜ਼ਮ ਭਾਈ ਜ਼ਮਾਨੇ ਦਾ ਪੁਰਾਣੇ ਜ਼ਮਾਨੇ ਦਾ ਹੁਣ ਦਰਵਾਜ਼ਾ ਖਰਾਬ ਹੋ ਗਿਆ ਹੁਣ ਜਿਹਦੀ ਵਜ੍ਹਾ ਤੋਂ ਨਾ ਲੇਕਿਨ ਅਰਲ ਅੰਦਰ ਕਰ ਦਿੱਤਾ ਹੁੰਦਾ ਸੀ ਆ ਵੈਸੇ ਆ ਦੇਖੋ ਤੁਸੀਂ ਅਰਲੇ ਥੋੜਾ ਜ਼ੰਗ ਲੱਗਿਆ ਪਰ ਹਲ ਜਿਹੜਾ ਨਾ ਇਹ ਅੱਛਾ ਆਪਣੇ ਇਹ ਦੌਰ ਚ ਬੜਾ ਅਰਲੇ ਇਹਨੂੰ ਇਹਦੇ ਵਿੱਚ ਕਰਤਾ ਤੇ ਇਹ ਗੁੰਡੀ ਹਾਂਜੀ, ਲਾਤੀ ਇਹ ਅੱਗੋਂ ਫੇਰ ਬੰਦ ਹੋ ਗਿਆ ਇਹ ਗੁੰਡੀ ਲਾਤੀ ਉਧਰੋਂ ਇਹ ਅਰਲ ਇਹਦੇ ਵਿੱਚ ਚਲਾ ਗਿਆ ਤੇ ਇਹ ਸੀਲ ਬੰਦ ਹੋ ਗਿਆ ਸੀਲ ਬੰਦ ਹੋ ਗਿਆ ਬਈ ਬੜੀ ਗੱਲ ਹੈ ਵੇਖੋ ਜੀ ਵੇਖ ਲਓ ਸੇਫਟੀ ਤੁਸੀਂ ਸਾਹਿਬ ਉਦੋਂ ਵੀ ਉਹਨਾਂ ਦੇਖੋ ਕੀਤੀ ਕਿੱਡਾ ਹੈ। ਵੱਡਾ ਕੁੰਡਾ ਸੀ ਅੱਛਾ ਇੱਕ ਚੀਜ਼ ਆਦਮ ਬਾਈ ਹੋਰ ਚੀਜ਼ ਆ ਦੇਖੋ ਹਾਂਜੀ ਮਕਾਨ ਪੱਕਾ ਬਣਿਆ ਹੈ। ਹਾਂਜੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਲਿੰਬਿਆ ਹੈ, ਵੇਖੋ ਠੰਡਾ ਤੁਸੀਂ, ਰੱਖਣ ਇਹ ਵਾਸਤੇ ਵੇਖੋ ਤੁਸੀਂ ਇਹ ਚੀਜ਼ ਤੁਸੀਂ ਨੋਕ ਚੈੱਕ ਕਰੋ ਦੀਵਾਰਾਂ ਦੀ ਕਾਰੀਗਰੀ ਚੈੱਕ ਕਰੋ ਤੁਸੀਂ ਪੁਰਾਣੇ ਵਕਤਾਂ ਦੀ ਹੁਣ ਉੱਤੇ ਮਸਾਲਾ ਮਾਰ ਕੇ ਨਾ ਕੰਧਾਂ ਦੇ ਐਬ ਛਪਾ ਲੈਂਦੇ ਨੇ ਵਾਹ ਵਾਹ ਵੈਸੇ ਉਦੋਂ ਉਹਨਾਂ ਨੇ ਖਾਲੀ ਦੀਵਾਰਾਂ ਵੀ ਬਣਾਈਆਂ ਸਨ ਤੇ ਇੱਕ ਸੂਤਰ ਦਾ ਹੀ ਫਰਕ ਨਹੀਂ ਹੈ ਤੇ ਫਿਰ ਜਿਹੜੀ ਲਿੰਬੀ ਹੈ ਕਿ ਤੁਸੀਂ ਵੇਖੋ ਠੰਡੇ ਦੇ ਠੰਡੇ ਨੇ ਬਿਲਕੁਲ ਕੀ ਬਾਤ ਹੈ ਇਹੋ ਜਿਹੀਆਂ ਜਿਹੜੀਆਂ ਕਿੱਲੀਆਂ ਨੇ ਜਾਂ ਵੀ ਉਹ ਪੁਰਾਣੀਆਂ ਹਾਂਜੀ ਇਹ ਪੁਰਾਣੇ ਵਕਤਾਂ ਦੀ ਜੇ ਦੇਖ ਲਓ ਕਿੱਲੀ ਤੁਸੀਂ ਵਾਹ ਵਾਹ ਇਹ ਸ਼ਾਇਦ ਉਹ ਕਿਦੋਂ ਦੀ ਲੱਗੀ ਇਹਦੇ ਵਿੱਚ ਬਿਲਕੁਲ ਇਸ ਤਰ੍ਹਾਂ ਹੀ ਹੈ ਤੇ ਇਹ ਦਰਵਾਜ਼ਾ ਤੇ ਕਿੱਡਾ ਚੌੜਾ ਹੈ ਹਾਂਜੀ ਇਹ ਵੀ ਕਿੱਡਾ ਪੁਰਾਣੇ ਚੌੜਾ ਵਕਤਾਂ ਦਾ ਦਰਵਾਜ਼ਾ ਹੈ। ਇਹਨੇ ਸੀਰੀਆ ਫਾਲਤੂ ਬਈ ਇਹ ਜਨਾਬ ਛੱਤਾਂ ਸੀੜੀਆਂ ਵੀ ਨੇ ਚਲੋ ਆਗੇ ਇਹ ਜਨਾਬ ਵੇਖ ਵਾਹ ਵਾਹ ਇਹ ਦੇਖੋ ਲੱਕੜ ਦੀ ਲਓ ਜੀ ਜਿਹੜੀ ਹੈ ਨਾ ਦੋਸਤੋ। ਮੁਹਾਲ ਦੇ ਉੱਤੇ ਲੱਕੜ ਲੱਗੀ ਥੱਲੇ ਹੁੰਦੀ ਇੱਟਾਂ ਨੇ ਸੀ। ਤੇ ਹਾਂਜੀ ਉੱਤੇ ਆ ਲੱਕੜ ਲੱਗੀ ਹੈ ਕਿਨਾਰਿਆਂ ਤੇ ਕਿਨਾਰਿਆਂ ਤੇ ਲੱਕੜ ਲੱਗੀ ਬਿਲਕੁਲ ਉਹ ਜਿੱਤੇ ਜਾ ਕੇ ਤੁਹਾਨੂੰ ਥੋੜਾ ਜਿਹਾ ਇਧਰੋਂ ਬਹਾਲਨੇ ਅਗਰ ਕੋਈ ਲਓ ਜੀ ਅੱਜ ਬਾਰੇ ਦੇ ਉੱਤੇ ਅਸੀਂ ਆ ਗਏ ਬਾਈ ਇਹ ਅੱਛਾ ਉਹੀ ਪੁਰਾਣਾ ਹੀ ਹੈ ਨਾ ਹਾਂਜੀ ਇਹ ਸਾਰਾ ਪੁਰਾਣਾ ਹੈ ਬਾਈ ਇਹ ਦੇਖੋ ਤੇਰਾ ਮੈਂ ਤੁਹਾਨੂੰ ਖਿੜਕੀਆਂ ਇਧਰੋਂ ਬਹਾਲਾਂ ਇਹ ਸਾਹਮਣੇ ਚੈੱਕ ਕਰੋ ਇਹ ਦੇਖੋ ਜੀ ਪੁਰਾਣੀਆਂ ਖਿੜਕੀਆਂ ਨੇ ਇਹ ਉਸ ਤੋਂ ਬਾਅਦ ਇਹ ਵੇਖੋ ਤੁਸੀਂ ਸਾਹਮਣੇ ਇਹ ਵੀ ਸਾਹਮਣੇ ਮੰਦੀ ਵੇਖੋ ਅੱਛਾ ਇਹ ਮੇਰਾ ਖਿਆਲ ਹੈ ਪੂਰਾ ਹਾਤਾ ਜਿਹੜਾ ਨਾ ਬੜੇ ਇੱਕੋ ਹੀ ਖਾਨਦਾਨ ਸੀ ਇੱਕ ਹੀ ਵੱਡਾ ਖਾਨਦਾਨ ਦੀਵਾਨ ਸੀ ਚੰਦ ਦਾ ਹੀ ਸਾਰਾ ਪਾਇਆ ਜਾਂਦਾ ਸੀ ਨਾ ਵਾਹ ਜੀ ਇਹ ਵੇਖੋ ਇਹ ਬਾਲਕਨੀ ਚੈੱਕ ਕਰੋ ਇਹ ਥੱਲੇ ਦਰਵਾਜ਼ਾ ਇਹ ਜਿਹੜਾ ਇਹ ਗਲੀ ਤੋਂ ਸੈਪਰੇਟ ਤੇ ਇਹ ਉੱਤੇ ਦਰਵਾਜ਼ਾ ਚੈੱਕ ਕਰੋ ਜੀ ਬਾਲਕਨੀ ਜਿੱਥੇ ਨਕਸ਼ਨਕਾਰੀ
ਹਾਂਜੀ ਬਾਲਕੋਨੀ ਤੇ ਬਾਲਕੋਨੀ ਦੇ ਉੱਪਰ ਜਿਹੜਾ ਡਿਜ਼ਾਈਨ ਬਣਿਆ ਹੋਇਆ ਤੁਸੀਂ ਉਹ ਵਾਹ ਵਾਹ, ਉੱਪਰ ਵਾਲਾ ਨਹੀਂ ਉੱਪਰ ਨਜ਼ਰ ਆ ਰਿਹਾ। ਓਏ ਕੀ ਬਾਤ ਹੈ। ਇਹ ਜਨਾਬ ਚੈੱਕ ਕਰੋ, ਵੇ ਖੀਰ ਇਤਿਹਾਸ ਹੈ ਜੀ, ਪੁਰਾਣੀ ਯਾਦਗਿਰੀ ਹੈ। ਇਹਦੀ ਸਕਾਫਤ ਹੈ। ਇਹ ਦੇਖੋ, ਇਹ ਸਾਹਮਣੇ ਜਿਹੜੇ ਨੇ ਕਮਰੇ, ਹਾਂਜੀ ਉਹ ਵੇਖ ਲਓ ਤੁਸੀਂ, ਉਹ ਖਿੜਕੀ ਦਾ ਡਿਜ਼ਾਈਨ ਕੀ ਬਾਤ। ਸਾਰੇ ਪੁਰਾਣੇ ਬਣੇ ਨੇ। ਅੱਛਾ ਇਹ ਜਿਹੜਾ ਇਹ ਨਾਲ ਜਿਹੜਾ ਨਾ ਇਹ ਹੋਰ ਇੱਕ ਚਵਾਰਾ, ਇਹ ਸਾਰੀ ਫੈਮਿਲੀ ਇੱਕ ਡਿਜ਼ਾਈਨ ਉਹ ਬਨੇਰੇ ਦਾ ਡਿਜ਼ਾਈਨ ਆਹ। ਉਹ ਪਿੱਲਰ ਬਣਿਆ ਬਾਈ ਬੜੀ ਗੱਲ ਹੈ। ਉਹ ਵੀ ਪੁਰਾਣੇ ਹੋ ਰਹੇ, ਸ਼ਾਇਦ 200 ਸਾਲ ਪੁਰਾਣਾ। ਵਾਹ ਜੀ ਵਾਹ। ਇਹ ਜਨਾਬ ਉਹ ਜਿਹੜਾ ਹੈਗਾ, ਇਹ ਕਿਚਨ ਟਾਈਪ ਹੈ, ਪੁਰਾਣਾ ਕਮਰਾ। ਤੇ ਚਲੋ ਹੁਣ ਤੁਹਾਨੂੰ ਹੋਰ ਭਾਲਨੇ ਆ। ਇਹ ਜਨਾਬ ਪਿੰਡ ਮਿੱਤਰਾਂ ਵਾਲੀ, ਉਹਦਾ ਵਿਊ ਤੁਹਾਨੂੰ ਦਿਖਾ ਰਹੇ ਆ। ਤੇ ਇਹ ਵੇਖੋ ਨਾ, ਅਕਸਰ ਵਿੱਚ ਪੁਰਾਣੀਆਂ ਇਮਾਰਤਾਂ ਨੇ। ਹਾਂਜੀ, ਇਹ ਕਿਹੜੇ ਸਨ ਜੀ? ਆਪਣਾ ਲਾਲਾ ਕਿਹੜੇ ਸਨ ਜਿਨ੍ਹਾਂ ਦੇ? ਲਾਲਾ ਦੀਵਾਨ ਚੰਦ ਦੇ ਕੋਈ ਲਾਲਾ ਦੀਵਾਨ ਚੰਦ ਤੇ ਉਹਨਾਂ ਦੇ ਜਿਹੜੇ ਰਿਲੇਟਿਵਸ ਜਾਂ ਉਹਨਾਂ ਦੇ ਜਿਹੜੇ ਖਾਨਦਾਨ ਸੀ, ਉਹਦੀਆਂ ਰਿਹਾਇਸ਼ਗਾਹਾਂ ਤੁਹਾਨੂੰ ਵਿਖਾ ਰਹੇ ਆ। ਪਿੰਡ ਮਿੱਤਰਾਂ ਵਾਲੀ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਜਨਾਬ ਦੇਖੋ ਤੁਸੀਂ, ਇਹ ਨਾਨਕ ਸ਼ਾਹੀ ਹੇਠ ਵਾਹ ਵਾਹ ਜੀ ਵਾਹ। ਇਹ ਜੀ ਇਹ ਪੂਰੀਆਂ ਗਲੀਆਂ ਜਿਹੜੀਆਂ ਡੈਨ ਵਾਲੀ ਗਲੀ। ਲੋ ਜੀ ਇਹ ਬਾਜ਼ਾਰ ਹੈ ਪੁਰਾਣਾ, ਤੇ ਇਹ ਉਹਦੇ ਵਿੱਚ ਹਾਂਜੀ ਇਹ ਬਾਜ਼ਾਰ ਦੇ ਅੱਛਾ ਇਹ ਜਿਹੜਾ ਨਾ ਦਰਵਾਜ਼ੇ ਦੇ ਉੱਤੇ ਨਕਸ਼ੇਦਾਰੀ ਚੈੱਕ ਕਰੋ। ਇਹ ਸਾਰੀ ਹੱਥ ਦੇ ਨਾਲ ਬਣੀ ਹੈ ਉਸ ਟਾਈਮ ਦੀ ਨਾ, ਹੱਥ ਦੇ ਵਾਹ ਨਾਲ। ਕੀ ਬਾਤ ਤੁਸੀਂ ਲੋ ਜੀ ਇਹ ਪੁਰਾਣਾ, ਇਹ ਪੁਰਾਣਾ ਬੈਂਕ ਖੁਆਇਆ ਜਾਂਦਾ ਤੇ ਤੁਸੀਂ ਚੈੱਕ ਕਰੋ ਜਨਾਬ ਖਿੜਕੀਆਂ ਉੱਤੇ ਰੋਸ਼ਨਦਾਨ ਦੇ ਜਿਹੜੇ ਖਿੜਕੀਆਂ ਰੋਸ਼ਨ ਦੇ ਉੱਤੇ ਛੇੜ ਸਨ ਲੱਕੜ ਦੇ, ਕਿਉਂ ਜਨਾਬ ਸਾਹਿਬ? ਇਹ ਜਨਾਬ ਦੁਕਾਨ ਹੈ। ਪੁਰਾਣੀਆਂ ਇਹਨਾਂ ਦੇ ਦਰਵਾਜ਼ੇ ਵੀ ਪੁਰਾਣੇ। ਵੇਖੋ ਜੀ ਸ਼ਾਹਕਾਰ ਇੱਕ ਦੌਰ ਦਾ, ਤੇ ਅੱਜ ਵੀ ਇਹਨਾਂ ਨੇ ਬੜੇ ਸਾਂਭ ਕੇ ਰੱਖੀਆਂ ਨੇ, ਜਿਹੜਾ ਕਿ ਬਿਜ਼ਨਸ ਹੋ ਰਿਹਾ ਵਿੱਚ ਸਾਹਮਣੇ। ਜੀ ਮਾਸ਼ਾਅੱਲਾ। ਇਹ ਛੱਤ ਹੋਈ ਹੈ ਜੀ ਭਾਈ। ਦੇਖੋ ਦੋਸਤੋ, ਇਹ ਬਹਾਲਣ ਦਾ ਮਕਸਦ ਇਹ ਵੇ ਕਿ ਅੱਜ ਕੱਲ ਸੀਲਿੰਗ ਕਰਵਾਉਂਦੇ ਆ, ਤੇ ਲੋਕੀ ਆਂਦੇ ਜੀ ਪਹਿਲੇ ਜ਼ਮਾਨੇ ਸਾਦੇ ਸੀ। ਇਹ ਸੀਲਿੰਗ ਉਸ ਜ਼ਮਾਨੇ ਦੀ ਹੋਈ, ਇਹ ਜੀ ਸੀਲਿੰਗ ਹੀ ਹੈ। ਤੇ ਇਹ ਅੱਛਾ ਇਹ ਦਰਵਾਜ਼ਾ ਪੁਰਾਣਾ ਕਿ ਤੁਸੀਂ ਬਾਅਦ 'ਚ ਕੱਢਿਆ ਸੀ? ਵਾਹ। ਇਹ ਰਿਹਾਇਸ਼ਗਾਹ ਸੀ ਜਿਹੜੀ ਬਾਹਰੋਂ ਤੁਹਾਨੂੰ ਦਿਖਾਈ ਦੀ, ਤੇ ਇਹ ਉਹਨਾਂ ਦੇ ਦੁਕਾਨ ਵਾਲੇ ਨੇ ਉਹ ਸਟੋਰ 'ਚ ਕੱਢੀ ਸੀ, ਬੈਠਕ ਨੂੰਮਾ ਬਣਾਈ ਸੀ। ਵਾਹ ਜੀ ਵਾਹ। ਤੇ ਇਹ ਜਨਾਬ ਨੁਸਰਤ ਸੁਣ ਰਹੇ ਨੇ, ਚੱਲ ਤੁਸੀਂ ਇਹ ਭਾਈ ਸੀੜੀ ਚੈੱਕ ਕਰੋ ਤੁਸੀਂ ਇਹ। ਉਹ ਚਾਚੇ ਕੋਈ ਹੁੰਦੇ ਨੇ ਆਪਣਾ ਇਹ ਜੀ ਬਜ਼ੁਰਗ ਨੇ ਸਾਡੇ, ਮਾਸ਼ਾਅੱਲਾ, ਅੱਲਾਹ ਤਾਲਾ ਨੇ ਜ਼ਿੰਦਗੀ ਕਰੇ। ਇਹ ਇਹਨਾਂ ਨੇ ਇੱਥੇ ਬਿਜ਼ਨਸ ਵੀ ਰੱਖਿਆ ਤੇ ਰਿਹਾਇਸ਼ ਵੀ ਇਹਨਾਂ ਕੋਲ ਹੀ ਹੈ। ਤੇ ਇਹਨਾਂ ਦਾ ਤਰਲਾ ਮਾਰਿਆ ਕਿ ਸਾਨੂੰ ਥੋੜਾ ਜਿਹਾ ਥੱਲੇ ਉਧਰ ਵਿਖਾ ਦਿਓ, ਇੱਕ ਜ਼ੇਨ 'ਚ ਆਈਡੀਆ ਆ ਜਾਏਗਾ ਕਿ ਜਨਾਬ ਅਸੀਂ ਆ ਜਾਓ ਤੁਸੀਂ। ਇਹ ਜਨਾਬ ਉਹ ਮੇਨ ਬਾਜ਼ਾਰ, ਤੇ ਉਹਦੇ ਵਿੱਚ ਜਿਹੜਾ ਦਰਵਾਜ਼ਾ ਹੈ। ਤੁਹਾਡਾ ਨੰਬਰ ਹੈ, ਤੁਹਾਨੂੰ ਫੋਨ ਕਰਨੇ ਆ ਭਾਈ ਹੋਰੇ। ਫਾਰਗ ਹੋਣੇ ਨਹੀਂ ਅੱਜ। ਮੈਂ ਵੀ ਆਇਆ ਸੀ। ਉਹਨਾਂ ਦੇ ਮਹਿਮਾਨ ਆਏ ਨੇ। ਉਹ ਮੰਦਰ ਨਹੀਂ ਛੋਟਾ, ਉਹਦੇ ਵਿੱਚ ਲੈ ਜਾਓ ਜਿਹਨੇ ਤਸਵੀਰਾਂ ਤੋਂ ਪੂਰਾ ਹੋਊਗਾ। ਚਲੋ ਠੀਕ। ਇਹਨਾਂ ਲੋ ਜੀ ਇਹ ਬਾਜ਼ਾਰ, ਤੇ ਇਹ ਉਹਦੇ ਵਿੱਚ ਮਕਾਨ ਤੁਹਾਨੂੰ। ਵਾਹ ਜੀ ਵਾਹ। ਅੱਛਾ ਇਹ ਸਭ ਤੋਂ ਪਹਿਲਾਂ ਤੁਹਾਨੂੰ ਵਿਖਾ ਦਿਆ ਕਿ ਇਹ ਉੱਤੇ ਬਾਲਕੋਨੀ ਇਹ ਉਹੀ ਪੁਰਾਣੀ ਬਣੀ ਹੈ। ਇਹ ਚੈੱਕ ਕਰੋ। ਤੇ ਇਹ ਜਨਾਬ ਅੰਦਰ ਆਉਂਦੇ ਹੀ, ਤੇ ਇਹ ਚਾਚਾ ਜੀ ਜ਼ਰਾ ਫੇਰ ਖੋਲਣਾ ਹੀ ਜ਼ਰਾ। ਅਸ਼ੀਲੀ ਵਹਾਉਣ। ਹਾਂਜੀ ਇਹ ਜ਼ਰਾ ਖੋਲਣਾ। ਲਓ ਜੀ ਇਹ ਖੁੱਲ ਗਿਆ ਕੁੰਡਾ, ਤੇ ਇਹ ਦਰਵਾਜ਼ਾ ਓਪਨ ਹੋ ਗਿਆ ਇਹਦੇ ਨਾਲ, ਠੀਕ ਹੈ। ਤੇ ਇਹ ਇੱਥੇ ਹੁਣ ਸੀੜੀ ਹੈ ਜੀ ਇੱਕ, ਇਹ ਜਨਾਬ ਸੀੜੀ ਹੈ। ਤੇ ਇਹ ਕੀ ਬਾਤ ਹੈ। ਇੱਥੋਂ ਇਹ ਵੇਖੋ ਜੀ, ਇਹਨੂੰ ਫੜ ਕੇ ਤੇ ਉੱਤੇ ਚੜ ਜਾਓ ਤੁਸੀਂ ਮਸਲਨ ਫੈਮਿਲੀ ਜਿਹੜੀ। ਤੇ ਇਹ ਜਨਾਬ ਚੈੱਕ ਕਰੋ, ਇਹ ਛੋਟੀ ਜਿਹੀ ਬਾਲਕੋਨੀ ਜਿਹੀ, ਇਹਦੇ ਅੰਦਰ ਉਹ ਦਰਵਾਜ਼ਾ, ਇਹ ਫਿਰ ਖਿੜਕੀ, ਇਹ ਦੇਖੋ ਰੋਸ਼ਨਦਾਨ ਲੱਗਾ ਛੋਟਾ ਜਿਹਾ। ਤੇ ਇਹ ਫਿਰ ਮੇਨ ਥੱਲੇ ਹਾਲ ਵਾਸਤੇ ਕਮਰਾ ਹੈ, ਠੀਕ ਹੈ ਨਾ। ਉਹਦੇ 'ਚ ਮਾਸ਼ਾਅੱਲਾ ਫੈਮਿਲੀ ਤੇ ਰਿਹਾਇਸ਼ ਪਜ਼ੀਰ ਹੈ, ਲਿਹਾਜ਼ਾ ਤੁਹਾਨੂੰ ਅੰਦਰੋਂ ਨਹੀਂ ਖਾ ਸਕਦੇ, ਲੇਕਿਨ ਤੁਸੀਂ ਅੰਦਾਜ਼ਾ ਲਾ ਲਓ ਕਿ ਉਸ ਦੌਰ ਦਾ ਇੱਕ ਮਹੱਲ ਹੈਗਾ, ਇਹ ਕੋਈ ਆਮ ਮਕਾਨ ਨਹੀਂ। ਤੇ ਇਹ ਜਿਹੜਾ ਨਾ ਇਹ ਦਰਵਾਜ਼ਾ ਜਿਹੜਾ ਤੁਹਾਨੂੰ ਅੱਗੇ ਦਿਖਾਇਆ, ਇਹ ਇਹਨਾਂ ਦਾ ਕੋਈ ਵੀ ਪੁਰਾਣਾ ਹੀ ਹੈ। ਇਹ ਇਹਨੂੰ ਬੈਠਕ ਕਹਿ ਲਓ, ਲੇਕਿਨ ਖੈਰ ਇਹ ਹੁਣ ਦੁਕਾਨ ਹੈ ਮੇਨ ਬਾਜ਼ਾਰ ਦੇ ਵਿੱਚ।